ਖਬਰਾਂ ਵੱਲ ਚੱਲੀਏ ਤੇ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਰਹੇ ਸੀ ਸੁਬਰਾਮਨੀਅਮ ਬੇਡਮ ਦੀ ਜੋ ਕੁਛ ਕੁ ਸਾਲਾਂ ਦਾ ਹੀ ਸੀ 7 ਸਾਲਾਂ ਦਾ ਸੀ ਜਦੋਂ ਅਮਰੀਕਾ ਦੇ ਵਿੱਚ ਆਇਆ ਸੀ ਤੇ ਰਾਈਟ ਨਾਓ ਉਹਦੀ ਉਮਰ 64 ਸਾਲਾਂ ਦੀ ਆ। ਉਹਦੇ ਤੇ ਇੱਕ ਮਰਡਰ ਦੇ ਚਾਰਜਸ ਲਾਤੇ ਸੀ ਜਦੋਂ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ। ਪਰ ਇੰਨੇ ਸਾਲਾਂ ਬਾਅਦ 40 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਇਹ ਪਤਾ ਚੱਲਿਆ ਵੀ ਉਸਨੇ ਤਾਂ ਉਹ ਮਰਡਰ ਕੀਤਾ ਹੀ ਨਹੀਂ ਸੀ। ਰੋਂਗਫੁਲੀ ਉਸਨੂੰ ਐਕਵਿਟ ਕਰ ਦਿੱਤਾ। ਰੋਂਗਫੁਲੀ ਉਹਦੇ ਤੇ ਚਾਰਜਸ ਲਾਏ ਗਏ ਸੀ ਤੇ 40 ਸਾਲ ਉਹਨੇ ਜੇਲ੍ਹ 'ਚ ਬਿਤਾਏ ਤੇ ਜੇਲ੍ਹ ਦੇ ਵਿੱਚ ਉਸਨੇ ਐਮਬੀਏ ਕੀਤੀ। ਐਮਬੀਏ ਵੀ ਜੀਪੀਏ 4.0 ਦੇ ਨਾਲ। ਉਹਦੇ ਫਾਦਰ ਮਦਰ ਪ੍ਰੋਫੈਸਰ ਸੀ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਟੌਪ ਨੌਚ ਦੇ। ਸੋ ਹੁਣ ਕੀ ਹੋਇਆ ਵੀ ਜਦੋਂ ਉਹਨੂੰ ਛੱਡ ਦਿੱਤਾ ਗਿਆ ਤੇ ਫਿਰ ਆਈਸ ਵਾਲੇ ਆ ਗਏ। ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਨਹੀਂ ਅਸੀਂ ਤਾਂ ਇਹਨੂੰ ਡਿਪੋਰਟ ਕਰਾਂਗੇ। ਉਹ ਕਹਿੰਦਾ ਵੀ ਮੇਰਾ ਹੁਣ ਉੱਥੇ ਕੋਈ ਨਹੀਂ ਇੰਡੀਆ ਦੇ ਵਿੱਚ, ਮੇਰੇ ਮਾਂ-ਪਿਓ ਵੀ ਮਰ ਗਏ, 40 ਸਾਲ ਜੇਲ੍ਹ 'ਚ ਤੁਸੀਂ ਮੈਨੂੰ ਰੋਂਗਫੁਲੀ ਰੱਖਿਆ, ਮੇਰੀ ਲਾਈਫ ਸਾਰੀ ਖਰਾਬ ਕਰਤੀ। ਤੇ 7 ਸਾਲਾਂ ਦਾ ਮੈਂ ਸੀਗਾ ਤੇ ਹੁਣ ਇੰਡੀਆ ਦੇ ਵਿੱਚ ਕਿੱਥੇ ਜਾਊਗਾ, ਕਿਹਦੇ ਕੋਲ ਜਾਊਗਾ ਉਹਨੂੰ ਪਤਾ ਨਹੀਂ ਕੁਛ ਵੀ ਹਨਾ। ਸੋ ਉਹਦੇ ਉੱਤੇ ਜਿਹੜਾ ਆ ਹੁਣ ਇੱਕ ਰੂਲਿੰਗ ਆਈ ਹੈਗੀ ਆ ਭਈ ਉਹਨੂੰ ਜਿਹੜਾ ਸਟੇ ਉਹ ਕਰ ਸਕਦਾ ਹੈਗਾ ਆ ਇੱਥੇ। 2 ਜੱਜ ਜਿਹੜੇ ਆ ਉਹਨਾਂ ਨੇ ਐਗਰੀ ਕੀਤਾ ਆ ਭਈ ਜਿਹੜੀ ਸੂਬੂ ਦੀ ਡਿਪੋਰਟੇਸ਼ਨ ਆ ਉਹ ਅਨਵਾਰੰਟਡ ਹੈਗੀ ਆ। ਤੇ ਉਹਦੀ ਜਿਹੜੀ ਇਮੀਗ੍ਰੇਸ਼ਨ ਕੇਸ ਆ ਉਸਨੂੰ ਦੁਬਾਰਾ ਓਪਨ ਕੀਤਾ ਜਾਵੇ। ਤੇ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਐਗਰੀ ਕਰੂਗਾ ਫਾਈਨਲੀ ਵੀ ਜਿਹੜੀ ਉਹਦੀ ਡਿਪੋਰਟੇਸ਼ਨ ਆ ਇਹ ਇੱਕ ਤਰ੍ਹਾਂ ਦੇ ਨਾਲ ਰਿਪਰੈਜ਼ੈਂਟ ਕਰਦੀ ਆ ਅਨਟੈਨੇਬਲ ਇਨਜਸਟਿਸ ਵੀ ਉਹ ਬੰਦੇ ਦੇ ਨਾਲ ਧੱਕਾ ਹੋਇਆ ਇੰਨੇ ਸਾਲ ਤੇ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਹੋ ਰਿਹਾ ਤੇ ਉਸ ਕ੍ਰਾਈਮ ਦੇ ਲਈ ਜਿਹੜਾ ਉਹਨੇ ਕੀਤਾ ਹੀ ਨਹੀਂ ਤੇ ਯਾ 9 ਮੰਥ ਓਲਡ ਸੀ ਸੌਰੀ ਮੈਂ ਪਹਿਲਾਂ 7 ਸਾਲ 9 ਮੰਥ ਓਲਡ ਸੀ ਜਦੋਂ ਉਹ ਅਮਰੀਕਾ ਦੇ ਵਿੱਚ ਆਇਆ ਸੀ। ਇਸ ਟਾਈਮ ਉਹਦੀ ਉਮਰ ਜਿਹੜੀ 64 ਸਾਲਾਂ ਦੀ ਕਿਉਂਕਿ ਉਹ ਜੇਲ੍ਹ 'ਚ ਸੀ ਸੋ ਇਸ ਕਰਕੇ ਉਹ ਸਿਟੀਜ਼ਨ ਬਣ ਨਹੀਂ ਸਕਦਾ ਸੀ। ਸੋ ਕਾਫੀ ਜ਼ਿਆਦਾ ਵਿਚਾਰੇ ਦੇ ਨਾਲ ਧੱਕਾ ਹੋਇਆ। ਪਹਿਲੋਂ ਤਾਂ ਨਾਇਨਸਾਫੀ ਇਸ ਗੱਲੋਂ ਹੋਈ ਵੀ ਉਹਨੂੰ ਗਲਤ ਮਾਮਲੇ ਦੇ ਵਿੱਚ ਚਾਰਜ ਕਰਕੇ ਤੇ ਅੰਦਰ ਜਿਹੜਾ ਉਹ ਕਰੀ ਰੱਖਿਆ ਤੇ ਫਿਰ ਉਸ ਤੋਂ ਬਾਅਦ 'ਚ ਫਿਰ ਡੈਪੂਟੇਸ਼ਨ ਦੀ ਜਿਹੜੀ ਆ ਉਹ ਤਲਵਾਰ ਉਸਦੇ ਸਿਰ ਤੇ ਲਟਕ ਗਈ। ਅਗਲੀ ਜਿਹੜੀ ਟ੍ਰੀਸ਼ੀਆ ਜੀ ਜਿਹੜੀ ਮੈਕਲੌਫਲਿਨ ਆ ਅਸਿਸਟੈਂਟ ਸੈਕਟਰੀ ਫਾਰ ਪਬਲਿਕ ਅਫੇਅਰਸ ਉਹਨਾਂ ਨੇ ਇਹ ਕਿਹਾ ਵੀ ਚਾਹੇ ਇੱਕ ਵੀ ਕਨਵਿਕਸ਼ਨ ਹੋਵੇ ਵਕੇਟ ਕਰ ਦਿੱਤੀ ਗਈ ਹੋਵੇ ਇਹ ਸਾਨੂੰ ਸਟਾਪ ਨਹੀਂ ਕਰਦੀ ਆਈਸ ਨੂੰ ਇਨਫੋਰਸਮੈਂਟ ਆਫ ਫੈਡਰਲ ਇਮੀਗ੍ਰੇਸ਼ਨ ਲਾ। ਤੁਸੀਂ ਦੇਖੋ ਵੀ ਅਮਰੀਕਾ ਦੀਆਂ ਕੋਰਟਸ ਨੇ ਐਡੀ ਵੱਡੀ ਗਲਤੀ ਕੀਤੀ ਬੰਦੇ ਨੂੰ ਧੱਕੇ ਨਾਲ ਜੇਲ੍ਹ 'ਚ ਰੱਖਿਆ ਹੁਣ ਉਹਨੂੰ ਜਿਹੜਾ ਆ ਡਿਪੋਰਟ ਕਰਨ ਨੂੰ ਫਿਰਦੇ ਆ। ਜੀ